ਜੀ ਡਾਕਟਰ ਸਾਹਿਬ, ਸਾਡੇ ਕੋਲ ਅਗਲੀ ਈਮੇਲ ਆਈ ਹੈ ਮੇਗਰਾ ਸਿੰਘ ਜੀ ਦੀ। ਇਹ ਲਿਖਦੇ ਹਨ, ਸਤਿਕਾਰਯੋਗ ਡਾਕਟਰ ਅਮਰਜੀਤ ਸਿੰਘ ਜੀ ਅਤੇ ਟੀਵੀ 84 ਦੀ ਸਾਰੀ ਟੀਮ ਨੂੰ ਵਾਹਿਗੁਰੂ जी का खालसा वाहिगुरू जी की फतेह। डॉक्टर साहब जी, आप सब जानते ही हो कि इंडिया च जनगणना ਦਾ ਮਾਹੌਲ ਕਾਫੀ ਗਰਮ ਹੋਇਆ ਹੈ। ਇਸ ਕਰਕੇ ਪੰਜਾਬ 'ਚ ਹਿੰਦੂਆਂ ਦੀ ਆਬਾਦੀ 45% ਵਧੀ ਦਿਖਾਈ ਹੈ। ਸਰਕਾਰੀ ਹਿਸਾਬ ਨਾਲ ਸਿੱਖਾਂ ਦੀ ਆਬਾਦੀ ਕਾਫੀ ਘੱਟ ਦਿਖਾਈ ਗਈ ਹੈ। ਡਾਕਟਰ ਸਾਹਿਬ ਜੀ, ਆਪ ਜੀ ਨੂੰ ਪਤਾ ਹੀ ਹੈ ਕਿ ਭਾਰਤ ਸਰਕਾਰ 99% ਝੂਠ ਬੋਲਦੀ ਹੈ। ਹੋ ਸਕਦਾ ਹੈ ਕਿ ਸਰਕਾਰ ਜਾਣ ਕੇ ਸਿੱਖਾਂ ਦੀ ਆਬਾਦੀ ਘੱਟ ਦੱਸ ਰਹੀ ਹੋਵੇ। ਡਾਕਟਰ ਸਾਹਿਬ ਜੀ, ਇਹ ਸਭ ਨੂੰ ਪਤਾ ਹੈ ਕਿ ਇੰਡੀਅਨ ਸਰਕਾਰ RSS ਪੰਜਾਬ ਸਰਕਾਰ ਮਿਲ ਕੇ ਨਸ਼ਿਆਂ ਰਾਹੀਂ ਗੋਲੀਆਂ ਰਾਹੀਂ ਸਿੱਖਾਂ ਦੀ ਆਬਾਦੀ ਨੂੰ ਖਤਮ ਕਰਨ ਤੇ ਲੱਗੀ ਹੋਈ ਹੈ। ਇਸ ਪਿੱਛੇ ਇਹੀ ਕਾਰਨ ਹੈ ਤੇ ਡਾਕਟਰ ਸਾਹਿਬ, ਹਿੰਦੂਆਂ ਦੀ ਆਬਾਦੀ ਦਾ 45% ਹੋਣਾ ਸਰਕਾਰ ਦਾ ਕੋਈ ਪ੍ਰੋਪੇਗੈਂਡਾ ਜਾਪਦਾ ਹੈ ਕਿ ਪੰਜਾਬ 'ਚ ਹਿੰਦੂਆਂ ਦੀ ਆਬਾਦੀ ਵਧਾਈ ਜਾਵੇ। ਇਹ ਤਾਂ ਹੁਣ ਸਾਨੂੰ ਦੇਖਣਾ ਪਊ ਕਿ ਬਾਕੀ 29 ਸੂਬਿਆਂ 'ਚ ਵੀ ਹਿੰਦੂਆਂ ਦੀ ਆਬਾਦੀ ਏਦਾਂ ਹੀ ਵਧੀ ਹੈ ਜਾਂ ਨਹੀਂ, ਜਾਂ ਫਿਰ ਪੰਜਾਬ 'ਚ ਹੀ ਇਹ ਹੋਇਆ ਹੈ। ਫਿਰ ਤਾਂ ਸਰਕਾਰ ਨੇ ਬਾਹਰੋਂ ਹਿੰਦੂ ਲਿਆ ਕੇ ਇੱਥੇ ਵਸਾਏ ਹਨ ਜਾਂ ਇੱਥੇ ਪੈਦਾ ਹੋਏ ਹਨ। ਡਾਕਟਰ ਸਾਹਿਬ, 2-3 ਦਿਨ ਪਹਿਲਾਂ ਹਿੰਦੂ ਫਿਰਕੂ ਅਨਿਕੇਤ ਕੁਮਾਰ ਨਾਲ ਗੱਲ ਹੋਈ ਸੀ। ਉਹ ਕਹਿੰਦਾ ਅਸੀਂ 2020 ਤੱਕ ਪੰਜਾਬ ਦੀ ਆਬਾਦੀ 85% ਕਰ ਦੇਣੀ ਹੈ। ਡਾਕਟਰ ਸਾਹਿਬ ਜੀ, ਹੁਣ ਅਸੀਂ ਪੂਰੀ ਸਿੱਖ ਕੌਮ ਨੂੰ ਬੇਨਤੀ ਕਰਾਂਗੇ ਕਿ ਹੁਣ ਸਾਰੇ ਵੀਰ ਇਕਜੁੱਟ ਹੋ ਕੇ ਖੜੇ ਹੋ ਜਾਓ, ਨਹੀਂ ਤਾਂ ਆਉਣ ਵਾਲਾ ਸਮਾਂ ਸਾਡੇ ਲਈ ਬੜਾ ਖਤਰਨਾਕ ਹੋਵੇਗਾ। ਇਹ ਮੇਰਾ ਵਿਸ਼ਵਾਸ ਹੈ ਕਿ ਸਮਾਂ ਜਿੰਨਾ ਮਰਜ਼ੀ ਖਤਰਨਾਕ ਹੋਵੇ, ਅਖੀਰ 'ਚ ਅਕਾਲ ਪੁਰਖ ਦੀ ਬਖਸ਼ਿਸ਼ ਨਾਲ ਖਾਲਸੇ ਦੀ ਜਿੱਤ ਹੋਵੇਗੀ। ਖਾਲਿਸਤਾਨ ਜ਼ਿੰਦਾਬਾਦ। ਜੀ ਡਾਕਟਰ ਸਾਹਿਬ। ਜ਼ਿੰਦਾਬਾਦ ਜ਼ਿੰਦਾਬਾਦ। ਨੈਕਸਟ ਵੀ ਪੜ੍ਹ ਲਓ ਇਸੇ ਥੀਮ ਤੇ। ਜੀ ਡਾਕਟਰ ਸਾਹਿਬ, ਅਗਲਾ ਫੇਸਬੁੱਕ ਮੈਸੇਜ ਲੁਧਿਆਣੇ ਤੋਂ ਵੀਰ ਪਿਆਰਾ ਸਿੰਘ ਅਨੰਦਪੁਰੀ ਜੀ ਦਾ ਹੈ। ਇਹ ਲਿਖਦੇ ਹਨ, ਸਤਿਕਾਰਯੋਗ ਡਾਕਟਰ ਅਮਰਜੀਤ ਸਿੰਘ ਜੀ ਦੀ ਬੇਟੀ ਨੀਲਮ ਕੌਰ ਸਮੇਤ ਸਮੂਹ ਟੀਵੀ 84 ਚੈਨਲ ਚਲਾਉਣ ਵਾਲੇ ਵੀਰਾਂ ਅਤੇ ਭੈਣਾਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਰਦਾਰ ਸਾਹਿਬ, ਸਾਨੂੰ ਮਾਣ ਹੈ ਤੁਹਾਡੇ ਤੇ ਕਿ ਤੁਸੀਂ ਹਰ ਸਵਾਲ ਦਾ ਜਵਾਬ ਬਹੁਤ ਸੁਚੱਜੇ ਤੇ ਸਾਰਥਕ ਤਰੀਕੇ ਨਾਲ ਦਿੰਦੇ ਹੋ, ਜਿਸ ਨਾਲ ਸਵਾਲ ਕਰਨ ਵਾਲੇ ਬੰਦੇ ਦੀ ਪੂਰੀ ਤਸੱਲੀ ਹੋ ਜਾਂਦੀ ਹੈ। ਸੋ ਅਸੀਂ ਵਾਹਿਗੁਰੂ ਅੱਗੇ ਅਰਦਾਸ ਕਰਦੇ ਹਾਂ ਕਿ ਆਪ ਸਭ ਤੇ ਆਪ ਜੀ ਦੇ ਪਰਿਵਾਰਾਂ ਨੂੰ ਵਾਹਿਗੁਰੂ ਹਮੇਸ਼ਾ ਤੰਦਰੁਸਤ ਅਤੇ ਖੁਸ਼ ਰੱਖਣ ਜੀ। ਡਾਕਟਰ ਸਾਹਿਬ, ਬੇਨਤੀ ਇਸ ਪ੍ਰਕਾਰ ਹੈ ਕਿ 6 ਫॉर ਜਸਟਿਸ ਬਾਰੇ ਬਹੁਤ ਵੀਰਾਂ ਦੇ ਸਵਾਲ ਹਨ, ਕਿਉਂਕਿ 6 ਫॉर ਜਸਟਿਸ ਦਾ ਪੰਜਾਬ ਵਿਚਲੀਆਂ ਖਾਲਿਸਤਾਨੀ ਜਥੇਬੰਦੀਆਂ ਨੂੰ ਨਾਲ ਲੈ ਕੇ ਚੱਲਣਾ ਬਹੁਤ ਜ਼ਰੂਰੀ ਹੈ, ਜੋ ਕਿ ਨਹੀਂ ਹੋ ਰਿਹਾ। ਪਿੱਛੇ ਜੇ ਗੁਰਪਤਵੰਤ ਸਿੰਘ ਪੰਨੂ ਦੀ ਇੱਕ ਵੀਡੀਓ ਦੇਖੀ ਸੀ, ਜਿਸ ਵਿੱਚ ਉਹ ਕਹਿ ਰਹੇ ਸਨ ਕਿ ਪੰਜਾਬ ਤੋਂ ਅਸੀਂ ਸਰਦਾਰ ਕਰਨੈਲ ਸਿੰਘ ਪੀਰ ਮੁਹੰਮਦ ਦਾ ਸਹਿਯੋਗ ਲੈ ਰਹੇ ਹਾਂ, ਸਾਨੂੰ ਉਹਨਾਂ ਦਾ ਪੂਰਨ ਸਹਿਯੋਗ ਹੈ। ਸੋ ਚਾਹੀਦਾ ਹੈ ਤਾਂ ਇਹ ਸੀ ਕਿ ਜੋ ਜਥੇਬੰਦੀਆਂ ਖਾਲਿਸਤਾਨ ਦੀ ਹਮਾਇਤ ਕਰਦੀਆਂ ਹਨ ਅਤੇ ਖਾਲਿਸਤਾਨ ਲਈ ਸੰਘਰਸ਼ ਕਰ ਰਹੀਆਂ ਹਨ, ਉਹਨਾਂ ਦਾ ਸਹਿਯੋਗ ਲਿਆ ਜਾਂਦਾ, ਪਰ ਇਸ ਤਰ੍ਹਾਂ ਨਹੀਂ ਹੋ ਰਿਹਾ, ਜਿਸ ਕਾਰਨ ਬਹੁਤੇ ਵੀਰ ਭੁਲੇਖੇ ਵਿੱਚ ਹਨ। ਆਪ ਸਭ ਨੂੰ ਇਸ ਲਈ ਤੇ ਸੋਚਣ ਦੀ ਲੋੜ ਹੈ। ਜਦ ਪੁਰਾਣੀਆਂ ਸੰਘਰਸ਼ੀਲ ਜਥੇਬੰਦੀਆਂ ਨੂੰ ਪੁੱਛਦੇ ਹਾਂ ਤਾਂ ਉਹਨਾਂ ਦਾ ਜਵਾਬ ਗੋਲਮੋਲ ਹੁੰਦਾ ਹੈ ਕਿ ਨਾ ਅਸੀਂ 6 ਫॉर ਜਸਟਿਸ ਦਾ ਵਿਰੋਧ ਕਰਦੇ ਹਾਂ ਤੇ ਨਾ ਹੀ ਉਹਨਾਂ ਦੀ ਹਮਾਇਤ ਕਰਦੇ ਹਾਂ। ਇਸ ਦਾ ਕੀ ਕਾਰਨ ਹੈ ਜੀ? ਕਿਉਂ ਉਹਨਾਂ ਕੋਲ ਕੋਈ ਜਵਾਬ ਨਹੀਂ? ਇਸ ਦਾ ਵੀ ਤਾਂ ਕੋਈ ਕਾਰਨ ਹੈ ਨਾ ਜੀ। ਇਸ ਦਾ ਮਤਲਬ ਉਹਨਾਂ ਨੂੰ ਸਾਈਡ ਤੇ ਹੀ ਰੱਖਿਆ ਜਾ ਰਿਹਾ ਹੈ, ਤਾਂ ਹੀ ਉਹਨਾਂ ਦਾ ਕੋਈ ਕਲੀਅਰ ਜਵਾਬ ਨਹੀਂ ਹੁੰਦਾ। ਸਾਨੂੰ ਬਹੁਤ ਵੀਰ ਪੁੱਛਦੇ ਹਨ ਇਸ ਬਾਰੇ, ਸਾਡੇ ਕੋਲ ਇਸ ਦਾ ਕੋਈ ਪੁਖਤਾ ਜਵਾਬ ਨਹੀਂ ਹੁੰਦਾ ਜੀ। ਇਸ ਬਾਰੇ ਜਰੂਰ ਕਲੀਅਰ ਕਰੋ। ਆਪ ਸਭ ਦਾ ਬਹੁਤ ਧੰਨਵਾਦ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜੀ ਡਾਕਟਰ ਸਾਹਿਬ, ਮੇਰਾ ਖਿਆਲ ਹੈ ਤੁਸੀਂ ਸੈਂਸਸ ਵਾਲੀ ਇੱਕ ਹੋਰ ਈਮੇਲ ਸੀ, ਉਹਦੀ ਥਾਂ ਤੇ ਤੁਸੀਂ ਦੂਸਰੀ ਪੜ੍ਹ ਲਈ। ਚਲੋ ਐਨੀਵੇ, ਕਿਉਂਕਿ ਇਹ ਦੋਨੋਂ ਹੀ ਅਲੱਗ-ਅਲੱਗ ਵਿਸ਼ੇ ਨੇ ਜੀ। ਵੀਰ ਮੇਘਰਾਜ ਸਿੰਘ ਜੀ ਦਾ ਬਹੁਤ-ਬਹੁਤ ਸ਼ੁਕਰੀਆ, ਉਹਨਾਂ ਨੇ ਸਾਨੂੰ ਲਿਖਿਆ ਔਰ ਉਹਨਾਂ ਨੇ ਜਿਹੜੀ 2011 ਦੀ ਸੈਂਸਸ ਦੇ ਅੰਕੜੇ 4 ਸਾਲ ਬਾਅਦ ਲਗਭਗ ਛਾਇਆ ਹੋਏ ਨੇ, ਉਸ ਦੇ ਉੱਤੇ ਹੀ ਕਮੈਂਟ ਕੀਤੇ ਜੀ। ਔਰ ਉਹਨਾਂ ਨੇ ਕਿਹਾ ਵੀ ਭਾਰਤ ਸਰਕਾਰ 99% ਝੂਠ ਬੋਲਦੀ ਹੈ, 1% ਪਤਾ ਨਹੀਂ ਕਿਵੇਂ ਉਹਨਾਂ ਨੇ ਉਹਨੂੰ ਦੇ ਦਿੱਤਾ। ਉਹਨਾਂ ਨੂੰ ਕਹੋ ਜੀ 100% ਤਾਂ ਹੈ ਹੀ ਆ, ਉਹਦੇ 'ਚ ਹੋਰ 100 ਰਲਦਾ ਉਹ ਵੀ ਲਾ ਲਓ, ਉਹ ਕਿਸੇ ਹੱਦ ਤੱਕ ਵੀ ਜਾ ਸਕਦੇ ਨੇ ਜੀ। ਸੋ ਉਸ ਨੂੰ ਕਈ ਵਾਰੀ ਅਸੀਂ ਜਦੋਂ ਅੰਕੜਾ ਨਸਲਕੁਸ਼ੀ ਕਹਿੰਦੇ ਜਾਂ ਸਟੈਟਿਸਟੀਕਲ ਜੈਨੋਸਾਈਡ, ਸੋ ਪਤਾ ਨਹੀਂ ਹੈ ਵੀ ਰਿਪੋਰਟਾਂ ਕੀ ਨੇ, ਕਿਉਂਕਿ ਮੈਂ ਜਦੋਂ ਕੱਲ ਡਿਸਕਸ ਕੀਤਾ ਹੈ ਕਿ ਵੀ 1881 ਦੀ ਸੈਂਸਸ ਤੋਂ ਹੁਣ ਤੱਕ ਦੀ ਕੀ ਪਰਸੈਂਟੇਜ ਰਹੀ ਸਿੱਖਾਂ ਦੀ, ਸੋ ਉਹ ਚਾਰਟ ਟ੍ਰਿਬਿਊਨ ਦੇ ਵਿੱਚ ਹੀ ਸੀ। ਪਰ ਮੈਂ ਜਦੋਂ ਹੁਣ ਪਿਛਲੀਆਂ 2 ਸੈਂਸਸ 2011 ਔਰ 1991 ਉਹਨਾਂ ਦੇ ਨਾਲ ਕੰਪੇਅਰ ਕੀਤਾ ਤਾਂ ਮੈਂ 2-3 ਥਾਵਾਂ ਤੇ ਦੇਖਿਆ ਹਰ ਥਾਂ ਤੇ ਪਰਸੈਂਟੇਜ ਡਿਫਰੈਂਟ ਦਿੱਤੀ ਹੋਈ ਸੀ।
ਸੋ ਸਾਨੂੰ ਨਹੀਂ ਪਤਾ ਹੈ ਕਿ ਈਵਨ ਇਸ ਸਾਰੇ ਨਾਲ ਵੀ ਇਹ ਕੀ ਖੇਡ ਰਹੇ ਨੇ। ਇੱਕ ਦਿੱਲੀ ਤੋਂ ਪੰਜਾਬ ਸਿੰਧ ਬੈਂਕ ਦੇ ਕੁਆਇਟ ਹਾਇਰ ਆਫੀਸ਼ੀਅਲ ਰਹੇ, ਪਿਛਲੇ ਦਿਨਾਂ ਸਾਨੂੰ ਵਿਜ਼ਿਟ ਕਰ ਰਹੇ ਸੀ, ਤੇ ਉਹ ਮੈਨੂੰ ਕਹਿਣ ਲੱਗੇ, ਮੈਂ ਉਹਨਾਂ ਨੂੰ ਕਿਹਾ, ਮੈਂ ਕਿਹਾ ਜੀ ਦਿੱਲੀ ਦੇ ਵਿੱਚ ਸਿੱਖ ਸਾਰੇ ਜਿਹੜੇ 4% ਤੋਂ ਵੀ ਥੱਲੇ ਆ ਗਏ। ਉਹ ਮੈਨੂੰ ਕਹਿੰਦੇ ਜੀ ਮੇਰੀ ਕੋਠੀ ਹੈ ਦਿੱਲੀ 'ਚ, ਮੇਰੇ ਹੁੰਦਿਆਂ ਸੈਂਸਸ ਵਾਲੇ ਜਦੋਂ ਆਏ ਤੇ ਜਦੋਂ ਮੈਂ ਦੇਖਿਆ ਕਿ ਕਹਿੰਦੇ ਉਹ ਪੁੱਛਦੇ ਹੀ ਨਹੀਂ ਨੇ ਕਿ ਵੀ ਧਰਮ ਦਾ ਖਾਨਾ ਕੀ ਹੈ। ਔਰ ਮੈਂ ਕਹਿੰਦੇ ਜਦੋਂ ਉਹਨਾਂ ਨੂੰ ਕਿਹਾ ਕਿ ਮੈਨੂੰ ਦਿਖਾਓ ਫਾਰਮ, ਤੇ ਮੈਂ ਦੇਖਿਆ ਕਿ ਵੀ ਉਸ ਫਾਰਮ 'ਚ ਵੀ ਉਹਨਾਂ ਨੇ ਹਿੰਦੂ ਭਰਿਆ ਹੋਇਆ ਸੀ, ਵੀ ਮੈਨੂੰ ਵੀ, ਹਾਲਾਂ ਮੈਂ ਸਿੱਖੀ ਸਰੂਪ ਵਾਲਾ ਸਿੱਖ ਹਾਂ। ਔਰ ਇਹਨਾਂ ਨੇ ਕਿਹਾ ਵੀ ਇਸੇ ਤਰ੍ਹਾਂ ਬਹੁਤ ਵਾਰ ਜਿਹੜੇ ਪਤਤ ਨੇ ਜਾਂ ਸਿੱਖੀ ਸਰੂਪ 'ਚ ਨਹੀਂ ਨੇ, ਉਹਨਾਂ ਨੂੰ ਉਹ ਪੁੱਛਦੇ ਹੀ ਨੇ, ਖੁਦ ਹੀ ਪੁੱਛਦੇ ਹੀ ਨਹੀਂ ਉਹਨਾਂ ਨੂੰ, ਔਰ ਉਹਨਾਂ ਦਾ ਨਾਂ ਦੇ ਨਾਲ ਉਹ ਜਿਹੜਾ ਹਿੰਦੂ ਭਰ ਦਿੰਦੇ ਨੇ। ਸੋ ਜ਼ਾਹਰ ਹੈ ਇਸ ਕਿਸਮ ਦਾ ਵੀ ਜੋ ਔਰ ਲਿਖਣ ਵਾਲੇ ਉਹੀ ਉਸ ਕਿਸਮ ਦਾ, ਹੁਣ ਤਾਂ ਲੋਅਰ ਕਾਡਰ ਇਹਨਾਂ ਨੇ ਇੰਨਾ ਕੁ ਹਿੰਦੂ ਏਜੰਡੇ ਔਰ ਹਿੰਦੂ ਫਰਵਰ ਦੇ ਨਾਲ ਭਰ ਦਿੱਤਾ ਹੈ। ਪੰਜਾਬ ਦੇ ਵਿੱਚ ਤਾਂ ਕੁਦਰਤਨ ਜਦੋਂ ਤੁਸੀਂ ਘਰਾਂ 'ਚ ਜਾਂਦੇ ਹੋ, ਅਨਪੜ੍ਹ ਮਾਤਾਵਾਂ, ਬਾਪੂ, ਬੱਚੇ ਜਾਂ ਕੋਈ ਡਰਗੀ ਇੱਧਰ ਉੱਧਰ ਕਿਤੇ ਮੈਂਬਰ ਕੀ ਬਈਆਂ ਦੇ ਬਈਏ ਅੱਗੇ ਹੋ ਕੇ ਲਿਖਾਉਂਦੇ ਹੋਣੇ ਨੇ, ਲਿਖਣ ਵਾਲੇ ਵੀ ਉਸ ਕਿਸਮ ਦੇ। ਸੋ ਸਾਨੂੰ ਨਹੀਂ ਪਤਾ ਹੈ ਵੀ ਕੀ ਚੱਲ ਰਿਹਾ, ਪਰ ਕੁੱਲ ਮਿਲਾ ਕੇ ਜਿਵੇਂ ਅਸੀਂ ਕੱਲ ਕਿਹਾ ਸੀ ਕਿ ਮਲਟੀਪਲ ਰੀਜ਼ਨਸ ਨੇ ਜਿਨ੍ਹਾਂ ਦੇ ਵਿੱਚ ਸਰਕਾਰ ਦੀ ਸਾਜ਼ਿਸ਼, ਅੰਕੜਿਆਂ ਦੀ ਗੜਬੜ, ਡਰੱਗਸ ਦਾ ਮਾਮਲਾ, ਇੰਪੋਟੈਂਸੀ, ਪੰਜਾਬ 'ਚੋਂ ਨੌਜਵਾਨਾਂ ਦਾ ਬਾਹਰ ਨਿਕਲਣਾ ਰੁਜ਼ਗਾਰ ਦੀ ਭਾਲ ਦੇ ਵਿੱਚ, ਔਰ ਇਹ ਸਾਰੇ ਫੈਕਟਰਸ, ਮਾਈਗ੍ਰੇਸ਼ਨ ਬਾਹਰੋਂ ਲਿਆ ਕੇ ਉੱਥੇ ਵਸਾਣਾ, ਇਹ ਸਾਰੇ ਹੀ ਰੀਜ਼ਨ ਨੇ। ਕਿਉਂਕਿ ਜਿਸ ਤੇਜ਼ੀ ਨਾਲ ਜੇ ਅਸੀਂ 100 ਸਾਲ ਦੇ ਅੰਕੜਿਆਂ ਨੂੰ ਨਾ ਵੀ ਕੰਪੇਅਰ ਕਰੀਏ ਤੇ 1981 1991 ਦੇ ਪੀਰੀਅਡ ਨੂੰ ਹੀ ਅਸੀਂ 2001 ਔਰ 2011 ਨਾਲ ਕੰਪੇਅਰ ਕਰੀਏ ਤੇ 32-33% ਤੋਂ ਡਿੱਗ ਕੇ 8-9% ਗਰੋਥ ਰੇਟ ਦਾ ਆ ਜਾਣਾ, ਇਹ ਆਪਣੇ ਆਪ ਦੇ ਵਿੱਚ ਇਸ ਗੱਲ ਦਾ ਸਬੂਤ ਹੈ ਕਿ ਜਿਹਦੇ ਵਿੱਚ ਨਸਲਕੁਸ਼ੀ ਵੀ ਇੱਕ ਵੱਡਾ ਕਾਰਨ ਹੈ, ਪਰ ਇਹ ਬਾਕੀ ਫੈਕਟਰ ਵੀ ਇਸ ਦੇ ਵਿੱਚ ਰੋਲ ਅਦਾ ਕਰਦੇ ਨੇ। ਔਰ ਉਹਨਾਂ ਨੇ ਕਿਹਾ ਵੀ ਇਹਦਾ ਐਨਾਲਿਸਿਸ ਹੋਣਾ ਚਾਹੀਦਾ ਹੈ, ਡਾਟਾ ਮਾਈਨਿੰਗ, ਕਿ ਬਾਕੀ 29 ਸਟੇਟਾਂ 'ਚ ਕੀ ਹੋ ਰਿਹਾ। ਤੇ ਬਾਕੀ ਕਨਕੇਤ ਕੁਮਾਰ ਉਹ ਸਾਡੇ ਤੇ ਵੀ ਮਿਹਰਬਾਨ ਹੁੰਦਾ ਸੀ, ਹੁਣ ਜਦੋਂ ਅਸੀਂ ਪਤਾ ਨਹੀਂ ਉਹਨੂੰ ਬਲੌਕ ਤਾਂ ਨਹੀਂ ਕੀਤਾ, ਪਰ ਉਹਨੂੰ ਹੀ ਲੱਗਿਆ ਕਿ ਵੀ ਉਹ ਹਟ ਗਿਆ ਹੁਣ ਲਿਖਣਾ, ਤੇ ਇਹ ਪਤਾ ਨਹੀਂ ਮੇਘਰਾਜ ਸਿੰਘ ਨੇ ਕਿਤੇ ਨੰਬਰ ਲੱਭ ਕੇ ਉਹਦੀ ਉਹਦੀ ਕਲਾਸ ਲੈਂਦੇ ਰਹਿੰਦੇ ਨੇ, ਤੇ ਉਹਨੂੰ ਹੀ ਉਹਨਾਂ ਨੇ ਕੋਟ ਕੀਤਾ ਕਿ ਵੀ ਉਹਨੇ ਕਿਹਾ ਕਿ ਜੀ ਅਸੀਂ 85% ਹਿੰਦੂ ਕਰ ਦੇਣੇ ਨੇ ਫਲਾਣੇ ਤੱਕ। ਔਰ ਇਹਨਾਂ 'ਚ ਕੋਈ ਸ਼ੱਕ ਨਹੀਂ ਹੈ ਕਿ ਵੀ ਇਹਨਾਂ ਦੀ ਆਪਣੀ ਉਸ ਕਿਸਮ ਦੀ ਸਾਜ਼ਿਸ਼ ਹੈ, ਔਰ ਉਹਨਾਂ ਨੇ ਠੀਕ ਇਹ ਕਾਲ ਦਿੱਤੀ ਹੈ ਵੀ ਸਾਰੇ ਵੀਰ ਇਕਜੁੱਟ ਹੋ ਜਾਣ ਔਰ ਅਕਾਲ ਪੁਰਖ ਰਹਿਮਤ ਕਰੇਗਾ। ਔਰ ਇਹਦੇ 'ਚ ਕੋਈ ਸ਼ੱਕ ਨਹੀਂ ਹੈ, ਠੀਕ ਹੈ ਪਾਪੂਲੇਸ਼ਨ ਟ੍ਰਾਂਸਫਰ, ਔਰ ਜਿਵੇਂ ਬਾਲਟਿਕ ਸਟੇਟਾਂ ਸੀ ਸੋਵੀਅਤ ਯੂਨੀਅਨ ਦੇ ਥੱਲੇ ਗਈਆਂ, ਲਿਥੁਆਨੀਆ, ਲਾਤਵੀਆ, ਐਸਟੋਨੀਆ, ਬਹੁਤ ਸਾਰੇ ਮਾਰ ਦਿੱਤੇ ਉਹਨਾਂ ਨੇ, ਫਿਰ ਉਹਨਾਂ ਨੇ ਰਸ਼ੀਅਨ ਲਿਆ ਕੇ ਉੱਥੇ ਵਸਾਏ। ਹੁਣ ਕਿੱਥੇ ਬਾਲਟਿਕ ਸਟੇਟਾਂ 1932-33 ਤੋਂ ਸਟਾਲਨ ਦਾ ਔਰ ਹਿਟਲਰ ਦਾ ਪੈਕਟ ਹੋਇਆ ਸੀ, ਰੂਸ ਨੇ ਦੱਬ ਲਈਆਂ ਸੀ ਤੇ 1991-92 'ਚ ਉਹ ਫ੍ਰੀ ਹੋਈਆਂ, 60 ਸਾਲ ਬਾਅਦ, 60-65 ਸਾਲ ਬਾਅਦ ਆਬਾਦੀਆਂ ਬਦਲੀਆਂ ਹੋਈਆਂ ਸੀ ਉਹਨਾਂ ਦੀਆਂ। ਲੇਕਿਨ ਜਦੋਂ ਲੋਕ ਭਾਵੇਂ 2-2 ਮਿਲੀਅਨ ਗਿਣਤੀ ਹੈ ਉੱਥੋਂ ਦੇ ਮੂਲ, ਉਹਨਾਂ ਕੱਢ ਕੇ ਬਾਹਰ ਮਾਰੇ ਸਾਰੇ ਰਸ਼ੀਅਨ, ਔਰ ਅੱਜ ਉਹ ਆਜ਼ਾਦ ਮੁਲਕ ਨੇ। ਸੋ ਇਸੇ ਤਰ੍ਹਾਂ ਹਰ ਮੁਲਕ ਆਪਣੀ ਐਥਨੀਸਿਟੀ ਔਰ ਆਪਣੀ ਨੈਸ਼ਨੈਲਿਟੀ, ਆਪਣੇ ਉਸ ਨੂੰ ਸੇਫਗਾਰਡ ਕਰਦਾ। ਹੁਣ ਇਵਨ ਜਾਪਾਨ ਦੇ ਹਵਾਲੇ ਨਾਲ ਸਾਡੇ ਇੱਕ ਚੰਗੇ ਪਿਆਰੇ ਸੱਜਣ ਜਿਹੜੇ ਵਿਚਾਰੇ ਲੰਬਾ ਵਕਤ ਤੋਂ ਕੇਸ ਲੜ ਰਹੇ ਨੇ ਉੱਥੇ ਅਸਾਈਲਮ ਦਾ, ਉਹਨਾਂ ਨੇ ਸਫ਼ਰ ਵੀ ਲੰਬਾ ਵਕਤ ਕੀਤਾ, ਤੇ ਉਹ ਜਾਪਾਨੀ ਜਿਹੜੇ ਨੇ ਉਹਨਾਂ ਦੀ ਹਾਲਾਂ ਜਾਪਾਨ ਸਿਗਨੇਟਰੀ ਹੈ ਜਿਹੜਾ ਇਹਨਾਂ ਦਾ ਪ੍ਰੋਟੋਕੋਲ ਹੈ ਫਾਰ ਰਿਫਿਊਜੀਜ਼, ਪਰ ਉਹ ਇੰਨੀਆਂ ਕੜਚਣਾ ਡਾਹ ਦਿੰਦੇ ਨੇ, ਇੰਨਾ ਕੁ ਦੂਜਾ ਕਰ ਦਿੰਦੇ ਨੇ, ਸੌਖਿਆਂ ਉਹ ਮੰਨਦੇ ਹੀ ਨਹੀਂ, ਸਿਟੀਜ਼ਨਸ਼ਿਪ ਲੈਣੀ ਤੇ ਜਾਪਾਨ ਦੀ ਦੂਰ ਦੀ ਗੱਲ ਹੈ। ਹੁਣ ਹਾਲਾਂ ਜਾਪਾਨ ਇਕਨੋਮੀ ਵਾਈਜ਼ ਬੜਾ ਖੁਸ਼ਹਾਲ ਮੁਲਕ ਹੈ, ਪਰ ਉਹ ਫੀਅਰ ਕਰਦੇ ਨੇ ਕਿ ਬਈ ਸਾਡੀ ਇੱਕ ਆਪਣੀ ਨੈਸ਼ਨੈਲਿਟੀ ਹੈ, ਆਪਣੀ ਸਾਡੀ ਇੱਕ ਐਥਨੀਸਿਟੀ ਹੈ, ਆਪਣਾ ਸਾਡਾ ਇਹ ਥੋੜੀ ਹੈ ਵੀ ਦੂਜੇ ਲੋਕ ਆ ਕੇ। ਹੁਣ ਸਭ ਤੋਂ ਵੱਡੀ ਪ੍ਰੋਬਲਮ ਇਸ ਵੇਲੇ ਯੂਰਪ ਦੇ ਵਿੱਚ, ਹੁਣ ਹੰਗਰੀ ਵਾਲਿਆਂ ਨੇ ਪਾਬੰਦੀ ਲਾ ਦਿੱਤੀ ਕਿ ਹੰਗਰੀ ਤੋਂ ਕੋਈ ਟ੍ਰੇਨ ਤੇ ਜਾ ਹੀ ਨਹੀਂ ਸਕਦਾ ਮਾਈਗ੍ਰੈਂਟ ਕਿਸੇ ਹੋਰ ਕੰਟਰੀ। ਹੁਣ ਇਸ ਵੇਲੇ ਸਭ ਤੋਂ ਅਸੀਂ ਕਿਸੇ ਦਿਨ ਡਿਸਕਸ ਕਰਾਂਗੇ ਇਹਨੂੰ ਇਨ ਡੀਟੇਲ, ਮੈਂ ਹੋਰ ਇਨਫੋਰਮੇਸ਼ਨ ਗੈਦਰ ਕਰ ਰਿਹਾ ਕਿ ਕਿੰਨਾ ਵੱਡਾ ਕ੍ਰਾਈਸਿਸ ਇਸ ਵੇਲੇ ਰਿਫਿਊਜੀਜ਼ ਦਾ। ਬੇਸ਼ੱਕ ਸ਼ੁਰੂ ਕਰਨ ਵਾਲੀਆਂ ਇਹ ਪੱਛਮੀ ਤਾਕਤਾਂ ਹੀ ਨੇ ਜੋ ਉੱਥੇ ਸੀਰੀਆ 'ਚ ਕਰ ਰਹੇ ਨੇ, ਜੋ ਇਰਾਕ 'ਚ ਹੋ ਰਿਹਾ ਹੈ, ਜੋ ਕੁਰਦਾਂ ਨਾਲ ਹੋ ਰਿਹਾ ਹੈ। ਹੁਣ ਲੱਖਾਂ ਲੋਕ ਦੌੜ ਰਹੇ ਨੇ, ਕਿੱਧਰ ਨੂੰ ਜਾਣ। ਹੁਣ ਕਿੰਨੇ ਪਿੱਛੇ ਜੇ ਉਹ ਕੰਟੇਨਰ ਖੋਲਿਆ ਤੇ ਕਿੰਨੇ 70-80 ਬੰਦੇ ਜਿਨ੍ਹਾਂ 'ਚ ਬੀਬੀਆਂ ਦੇ ਬੱਚੇ ਵੀ ਸੀ ਮਰੇ ਨਿਕਲੇ ਉਹਦੇ 'ਚੋਂ। ਤੇ ਜੋ ਹੁਣ ਯੂਰਪ ਦੇ ਵਿੱਚ ਚੱਲ ਰਿਹਾ ਉਹ ਆ ਕੇ ਹਰ ਦੇਸ਼ ਨੂੰ ਫਿਕਰ ਪਿਆ ਜੀ ਇਹ ਮੇਰੇ ਮੁਲਕ 'ਚ ਨਾ ਵੜ ਜਾਣ ਆ ਕੇ, ਉਥੋਂ ਪੂਰੀ ਹੁਣ ਕੀ ਕਰਨਗੇ, ਉਹਨਾਂ ਨੂੰ ਗੋਲੀਆਂ ਨਾਲ ਉਡਾਓਗੇ, ਤੋਪਾਂ ਨਾਲ ਮਾਰੋਗੇ। ਜੇ ਕੰਪੈਸ਼ਨੇਟ, ਹਿਊਮੈਨੀਟੇਰੀਅਨ, ਰੈਫਿਊਜੀਜ਼ ਤੇ ਫਲਾਣਾ ਤੇ ਢਿਮਕਾ ਇਹ ਸਾਰੇ ਤੁਸੀਂ ਪ੍ਰੋਟੋਕੋਲ ਬਣਾਏ ਹੋਏ ਨੇ,
ਫਿਰ ਅਕਮੋਡੇਟ ਕਰੋ, ਜਾਂ ਆਪਣਾ ਜਿਹੜਾ ਗੰਦ ਤੁਸੀਂ ਖਿਲਾਰ ਰਹੇ ਹੋ ਥਾਂ ਥਾਂ ਜਾ ਕੇ ਹਿੰਸਾ ਦੇ ਨਾਲ ਇਸ ਨੂੰ ਕੰਟਰੋਲ ਕਰੋ। ਪਰ ਮੈਂ ਇਹ ਕਹਿ ਰਿਹਾ ਕਿ ਇਹ ਜਿਹੜੇ ਯੂਰਪ ਦੀਆਂ ਇਹ ਮੁਲਕ ਜਿਹੜੇ ਆਪਣੇ ਆਪ ਨੂੰ ਬਹੁਤ ਸਿਵਲਾਈਜ਼, ਬਹੁਤ ਐਡਵਾਂਸ, ਕਿ ਜੀ ਕੋਈ ਫਿਕਰ ਨਹੀਂ ਹੈ ਕਿਹਦਾ ਕੀ ਧਰਮ ਹੈ, ਕਿਵੇਂ ਫਿਕਰਮੰਦ ਹੋਏ ਨੇ ਕਿ ਬਈ ਆ ਜਦੋਂ ਇੱਥੋਂ ਇਹਨਾਂ ਦੇ ਹਰੀਕੇਨ ਆਇਆ ਜਿਹੜੀ ਸਟੇਟ 'ਚ ਨਿਊ ਔਰਲੀਅੰਸ, ਕਿ ਉਹ ਪ੍ਰੈਜ਼ੀਡੈਂਟ ਬੁਸ਼, ਜੂਨੀਅਰ ਬੁਸ਼ ਦੀ ਮਾਂ ਤੇ ਸੀਨੀਅਰ ਬੁਸ਼ ਦੀ ਘਰਵਾਲੀ ਬਾਰਬਰਾ ਬੁਸ਼, ਹਾਲਾਂ ਬੜੀ ਕਲਾਸੀ ਵੂਮਨ ਹੈ, ਉਹ ਬੜੀ ਲਰਨਡ, ਤੇ ਉਹ ਜਦੋਂ ਆਇਆ ਕਿ ਜਿਹੜੇ ਹਰੀਕੇਨ ਚੋਂ ਜਾਂ ਦੂਜੇ ਬਹੁਤ ਸਾਰੇ, ਕਿਉਂਕਿ ਨਿਊ ਔਰਲੀਅੰਸ ਕਾਲੇ ਰਹਿੰਦੇ ਸੀ ਅਫਰੀਕਨ ਅਮਰੀਕਨ, ਕਿ ਜੀ ਉਹਨਾਂ ਨੂੰ ਉੱਥੇ ਉਹਨਾਂ ਨੇ ਟੈਕਸਾਸ ਭੇਜਣਾ ਸ਼ੁਰੂ ਕੀਤਾ ਜਾਂ ਉੱਥੇ ਉਹਨਾਂ ਦਾ, ਤੇ ਉਹਨੇ ਕਿਹਾ ਵੀ ਆਲ ਦੇ ਵਿਲ ਕਮ ਟੂ ਟੈਕਸਾਸ। ਉਹਦਾ ਮੂੰਹ ਟੱਡਿਆ ਹੋਇਆ ਸੀ। ਹੁਣ ਇਹ ਟੈਕਸਨ ਇਹ ਸਮਝਦੇ ਨੇ ਵੀ ਇਹ ਸਾਡੀ ਗੋਰਿਆਂ ਦੀ ਸਟੇਟ ਆ, ਕਹਿੰਦਾ ਜੀ ਇਹ ਕਾਲੇ ਇੱਥੋਂ ਤੁਸੀਂ ਨਿਊ ਔਰਲੀਅੰਸ ਦੇ ਲਿਆ ਕੇ ਇੱਥੇ ਸਾਡੇ ਵਸਾਓਗੇ। ਹੁਣ ਇਹ ਸੀ ਸਡਨ ਰਿਐਕਸ਼ਨ, ਭਾਵੇਂ ਬਾਅਦ ਚ ਉਹਨੇ ਡੈਮੇਜ ਕੰਟਰੋਲ ਕਰਨ ਦੀ ਕੋਸ਼ਿਸ਼ ਕੀਤੀ, ਪਰ ਰਿਐਕਸ਼ਨ ਤਾਂ ਉਹੀ ਹੁੰਦਾ। ਸੋ ਜ਼ਾਹਰ ਹੈ ਕਿ ਇਹ ਕੋਈ ਵੀ ਨਹੀਂ ਚਾਹੁੰਦਾ ਹੁੰਦਾ, ਇਹ ਜਿੰਨੇ ਮਰਜ਼ੀ ਆਪਣੇ ਆਪ ਨੂੰ ਬਣ ਕੇ ਜੀ ਅਸੀਂ ਹਿਊਮੈਨੀਟੇਰੀਅਨ ਹੈ। ਸੋ ਇਨ ਦਾ ਐਂਡ ਆਫ ਦਾ ਡੇ ਪੰਜਾਬ 'ਚ ਵੀ ਇਹ ਕਿਸ ਕਿਸਮ ਦੀ ਤਬਦੀਲੀ ਕਰਨਗੇ, ਕੀ ਲਿਆਣਗੇ, ਅਲਟੀਮੇਟਲੀ ਪਤਾ ਹੈ ਪੰਜਾਬ ਸਿੱਖਾਂ ਦਾ ਹੋਮਲੈਂਡ ਹੈ। ਤੁਸੀਂ ਸਿੱਖਾਂ ਨੂੰ ਰੋਂਦ ਕੇ ਜਾਂ ਉਹਨਾਂ ਦੀ ਕਹੋ ਜੀ ਤੁਸੀਂ ਆਬਾਦੀ ਘਟਾ ਦਿਓ, ਉਹਨੂੰ ਫਲਾਣਾ ਕਰ ਦਿਓ, ਕੋਈ ਨਹੀਂ, ਬਾਹਰ ਸਿੱਖ ਤਿਆਰ ਬੈਠੇ ਨੇ। ਜਦੋਂ ਕੋਈ ਇਸ ਕਿਸਮ ਦਾ ਮੌਕਾ ਆਇਆ ਫਿਰ ਇਹਨਾਂ ਦੇ ਨਾਲ ਅਕਾਊਂਟ ਵੀ ਸੈਟਲ ਹੋਣਗੇ। ਸੋ ਇਹਨਾਂ ਦਾ ਵੀਰ ਮੇਘਰਾਜ ਸਿੰਘ ਜੀ ਦਾ ਸ਼ੁਕਰੀਆ, ਉਹਨਾਂ ਨੇ ਸਾਨੂੰ ਲਿਖਿਆ। ਔਰ ਦੂਸਰੀ ਈਮੇਲ ਸਰ ਪਿਆਰਾ ਸਿੰਘ ਅਨੰਦਪੁਰੀ ਜੀ ਲੁਧਿਆਣੇ ਤੋਂ, ਹਾਂਜੀ, ਇਹ ਵੀ ਸਾਡੇ ਬੜੇ ਪਿਆਰੇ ਜਿਹੜੇ ਨੇ ਦਰਸ਼ਕ ਨੇ, ਸਰੋਤੇ ਨੇ, ਅਕਸਰ ਲਿਖਦੇ ਨੇ। ਕਾਫੀ ਦਿਨ ਪਹਿਲਾਂ ਦੀ ਉਹਨਾਂ ਦੀ ਈਮੇਲ ਹੈ ਔਰ ਉਹਨਾਂ ਨੇ ਸਾਡੀ ਸ਼ਲਾਘਾ ਕੀਤੀ ਹੈ ਕਿ ਜੀ ਸਾਡੇ ਜਵਾਬ ਜਿਹੜੇ ਨੇ ਸਾਰਥਕ ਔਰ ਸਫਲ ਤਰੀਕਾ ਹੁੰਦਾ ਹੈ, ਹਰ ਇੱਕ ਦੀ ਤਸੱਲੀ ਹੁੰਦੀ ਹੈ। ਚਲੋ ਅਸੀਂ ਵੀ ਆਪਣੇ ਦਰਸ਼ਕਾਂ ਤੋਂ ਬਹੁਤ ਕੁਝ ਸਿੱਖਦੇ ਹਾਂ। ਔਰ ਮੈਂ ਲਗਭਗ ਸਾਨੂੰ 3 ਸਾਲ ਦਸੰਬਰ ਦੇ ਵਿੱਚ ਹੋ ਜਾਣੇ ਨੇ ਜਿਹੜਾ TV 84 ਔਰ ਸੱਚੋ ਸੱਚ ਪਹਿਲੇ ਪ੍ਰੋਗਰਾਮਾਂ 'ਚ ਸੀ ਸ਼ਾਮਲ ਇਸ TV 84 ਦੇ ਸ਼ੁਰੂ ਹੋਣ ਦੇ ਦਿਨਾਂ ਤੋਂ ਹੀ। ਸੋ ਜਿਸ ਤਰੀਕੇ ਦੇ ਨਾਲ ਮੈਂ ਆਪਣੇ ਆਪ ਨੂੰ ਐਨਰਿਚ ਸਮਝਦਾ, ਭਾਵੇਂ ਮੇਰਾ ਪੜ੍ਹਨ ਦਾ ਚਾਂਸ ਘਟ ਗਿਆ, ਹੁਣ ਮੈਂ ਬਹੁਤ ਵਾਰੀ ਕਰੰਟ ਇਵੈਂਟਸ ਦੇ ਉੱਤੇ ਜ਼ਿਆਦਾ ਧਿਆਨ ਹੁੰਦਾ ਹੈ, ਗੰਭੀਰ ਚਿੰਤਨ ਵੱਲ ਜਾਂ ਥੋੜਾ ਬਹੁਤ ਅਧਿਆਤਮਿਕ ਜੀਵਨ ਵੀ ਸਫ਼ਰ ਕਰ ਰਿਹਾ। ਲੇਕਿਨ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਬੌਧਿਕ ਪੱਧਰ ਦੇ ਉੱਤੇ ਜਿਸ ਲੈਵਲ ਦੇ ਉੱਤੇ ਸਾਡੇ ਦਰਸ਼ਕਾਂ ਦਾ ਔਰ ਸਾਡੇ ਸਰੋਤਿਆਂ ਦਾ ਦਾਇਰਾ ਉਸ ਨੇ ਮੈਨੂੰ ਮਾਣ ਵੀ ਦਿੱਤਾ। ਇਹ ਵੀ ਗੱਲ ਮੇਰੇ ਜਿਹੜਾ ਹੈ ਉਸ ਨੂੰ ਵੀ ਝੁੱਠਿਆ ਹੈ ਵੀ ਸਿੱਖਾਂ ਨੂੰ ਪੜ੍ਹਨ ਦਾ ਸ਼ੌਕ ਨਹੀਂ ਹੈ, ਲਿਖਣਗੇ ਕਿੱਥੋਂ ਜੀ। ਔਰ ਮੈਂ ਸਗੋਂ ਉਹਨਾਂ ਨੂੰ ਲਾਈਟਰ ਵੇਂਚ ਸਾਰਾ ਜਮੇਰ ਸਿੰਘ ਉਹਨਾਂ ਨੂੰ ਵੀ ਜੋਕ ਕਰ ਰਿਹਾ ਸੀ। ਮੈਂ ਕਿਹਾ ਜੀ ਕੋਈ ਕਿਤਾਬਾਂ ਦੇ ਪੈਸੇ ਪੂਸੇ ਵੀ ਮਿਲਦੇ ਕਿ ਮੁਫਤੀ ਪੜ੍ਹ ਲਿਆ ਜਾਂਦਾ? ਮੈਂ ਕਿਹਾ ਇਹਦਾ ਮੁਫਤ ਲਿਆ ਉਹਨੇ ਪੜ੍ਹਨੇ। ਕਹਿੰਦਾ ਨਹੀਂ ਜੀ ਉਹ ਸਿੰਘ ਪਬਲਿਸ਼ਰ 10% ਰਾਇਲਟੀ ਦੇ ਦਿੰਦੇ ਆ, ਵੀ ਮੇਰੇ ਖਰਚੇ ਬਹੁਤੇ ਨਹੀਂ ਹੈ, ਗੁਜ਼ਾਰਾ ਹੋ ਜਾਂਦਾ। ਮੈਂ ਕਿਹਾ ਜੀ ਸਿੱਖ ਸਮੋਸੇ ਖਾ ਜਾਣਗੇ $100 ਦੇ ਖੜੇ ਖੜੇ, ਪਰ ਉਹ ਕਿਤਾਬ ਦੇ ਪੈਸੇ ਨਹੀਂ ਦਿੰਦੇ। ਹਾਲਾਂਕਿ ਇਹ ਨਹੀਂ ਮੈਂ ਕਿਹਾ ਵੀ ਵਿਸਕੀ ਕਿੰਨੇ ਦੀ ਪੀ ਜਾਂਦੇ ਨੇ। ਸੋ ਉੱਥੇ ਕੋਈ ਨਹੀਂ ਹੁੰਦਾ। ਪਾਰਟੀਆਂ ਤੇ ਉਹ ਡੀਜੇ ਵਾਲੇ ਸੱਦ ਲਓ, ਦੂਜੇ ਸੱਦ ਲਓ, ਉਹਨਾਂ ਨੂੰ $20,000-30,000 ਦੇਣ ਨੂੰ ਤਿਆਰ ਹੁੰਦੇ ਨੇ। ਪਰ ਜੇ ਕਿਤੇ ਕੀਰਤਨੀਏ ਆ ਜਾਣ, ਦੂਜੇ ਆ ਜਾਣ, ਉਹ ਥੋੜਾ ਜਿਹਾ ਆਪਣਾ ਭਾਅ ਦੱਸ ਕਹਿੰਦੇ ਮੂੰਹ ਮੰਗਾ ਲੈਂਦੇ ਨੇ। ਉਹ ਜਿਹੜੇ ਦੂਜੇ ਸੱਦੇ ਹੁੰਦੇ ਨੇ ਸਾਰੇ, ਉੱਥੇ ਕੋਈ ਪਰਵਾਹ ਨਹੀਂ ਹੁੰਦੀ ਕਿ ਵੀ ਉਹਨਾਂ ਨੇ। ਸੋ ਬਹੁਤ ਸਾਰੀਆਂ ਚੀਜ਼ਾਂ ਨੇ, ਇੱਕ ਕਲਚਰ ਜਿਹੜਾ ਹੈ। ਪਰ ਮੈਨੂੰ ਇਸ ਗੱਲ ਦੀ ਖੁਸ਼ੀ ਹੈ ਕਿ ਸਾਡੇ ਯੰਗਰ ਬੱਚੇ ਬੱਚੀਆਂ ਇਸ ਪਾਸੇ ਵੱਲ ਉਹਨਾਂ ਦਾ ਕਾਫੀ ਰੁਝਾਨ ਹੈ, ਪੜ੍ਹਨ ਦਾ ਵੀ ਹੈ, ਥੋੜਾ ਬਹੁਤ ਲਿਖ। ਅਜੇ ਬਹੁਤ ਥਾਵਾਂ ਤੇ ਕੁਛ ਨੂੰ ਛੱਡ ਕੇ ਡੀਪ ਐਨਾਲਿਸਿਸ ਤਾਂ ਨਹੀਂ ਹੈ, ਬਹੁਤ ਵਾਰੀ ਜਸਟ ਚਲੰਤ ਕਾਮੈਂਟ ਦੇ ਉੱਤੇ ਹੀ ਕੋਈ ਹੁੰਦਾ ਹੈ, ਪਰ ਦਿਲਚਸਪੀ ਜ਼ਰੂਰ ਹੈ ਉਹਨਾਂ ਦੀ। ਔਰ ਜਿਹੜੇ ਦੂਸਰਾ ਇਹਨਾਂ ਦਾ ਮੇਨ ਫੋਕਸ ਜਿਹੜਾ ਉਹ ਸਿੱਖਸ ਫਾਰ ਜਸਟਿਸ ਬਾਰੇ ਹੈ ਕਿ ਵੀ ਉਹਨਾਂ ਨੇ ਜਿਹੜਾ ਉਹ ਪੰਜਾਬ ਵਿਚਲੀਆਂ ਸਿੱਖ ਜਥੇਬੰਦੀਆਂ ਨੂੰ ਨਾਲ ਲੈ ਕੇ ਨਹੀਂ ਚੱਲਦੇ ਔਰ ਸਹਿਯੋਗ ਨਹੀਂ ਲੈਂਦੇ। ਔਰ ਉਹਨਾਂ ਨੇ ਕਿਹਾ ਵੀ ਇਹੀ ਕਾਰਨ ਹੈ, ਜਦੋਂ ਉਹਨਾਂ ਨੂੰ ਪੁੱਛਿਆ ਜਾਂਦਾ ਹੈ ਰੈਫਰੈਂਡਮ 2020 ਬਾਰੇ ਤੇ ਉਹਨਾਂ ਦਾ ਜਵਾਬ ਗੋਲਮੋਲ ਹੁੰਦਾ ਹੈ ਕਿ ਨਾ ਅਸੀਂ ਹਮਾਇਤ 'ਚ ਨਾ ਵਿਰੋਧ 'ਚ ਹੈ, ਜਿਸ ਤੋਂ ਇਹ ਲੱਗਦਾ ਹੈ ਵੀ ਉਹਨਾਂ ਨੂੰ ਸਾਈਡ ਤੇ ਰੱਖਿਆ ਜਾ ਰਿਹਾ। ਔਰ ਇਸ ਬਾਰੇ ਕਲੀਅਰ ਕਰੋ। ਦੇਖੋ ਅਸੀਂ ਇਸ ਬਾਰੇ ਮੋਰ ਦੈਨ ਵਾਂਸ ਆਪਣੀਆਂ ਇਹਨਾਂ ਡਿਸਕਸ਼ਨਸ ਦੇ ਵਿੱਚ ਵੀ, ਰੇਡੀਓ ਇੰਟਰਵਿਊਜ਼ ਦੇ ਵਿੱਚ ਵੀ, ਜਿਵੇਂ ਵਾਇਸ ਆਫ ਖਾਲਸਾ ਦੇ ਉੱਤੇ ਵੀ, ਜਿਵੇਂ ਅੱਜ ਬੁੱਧਵਾਰ ਹੈ, ਜੋ ਹੀ ਇੱਥੋਂ ਓਵਰ ਹੋਣਾ 10 ਤੋਂ 11 ਬੀਬੀ ਤਜਿੰਦਰ ਕੌਰ ਐਂਕਰ ਹੁੰਦੇ ਨੇ, ਮੇਰਾ ਟਾਕ ਸ਼ੋ ਹੁੰਦਾ ਹਰ ਹਫਤੇ। ਸੋ ਈਵਨ ਅੱਜ ਇੱਕ ਟਾਕ ਸ਼ੋ ਜਿਹੜਾ ਸ਼ਾਮ ਨੂੰ ਅੱਜ ਦੀ ਆਵਾਜ਼ ਦੇ ਨਾਲ 16-17 ਸਾਲ ਤੋਂ ਹੈ। ਸੋ ਹਰ ਪ੍ਰੋਗਰਾਮ ਜਿੱਥੇ ਵੀ ਇਹ ਸਵਾਲ ਆਇਆ ਹੈ, ਮੈਂ ਬੜੀ ਸਪਸ਼ਟਤਾ ਦੇ ਨਾਲ ਇਹ ਕਿਹਾ ਕਿ ਬੇਸ਼ੱਕ ਅਸੀਂ ਜਿਹੜਾ ਹੈ ਉਹ ਫੁੱਲ ਸਪੋਰਟ ਕਰਦੇ ਹਾਂ ਕਿਸੇ ਵੀ ਮੁਹਿੰਮ ਨੂੰ,
ਜਿਹੜੀ ਕੌਮੀ ਆਜ਼ਾਦੀ ਦੀ ਮੁਹਿੰਮ ਹੈ ਉਹ 2020 ਦੀ ਵੀ ਅਸੀਂ ਉਸੇ ਹੀ ਲਹਿਜੇ 'ਚ ਹਮਾਇਤ ਕਰਦੇ ਪਰ ਅਸੀਂ ਸਮਝਦੇ ਹਾਂ ਕਿ ਇਹ ਜ਼ਰੂਰੀ ਹੋਏਗਾ ਕਿ ਐਟਲੀਸਟ ਜੇ ਉੱਥੇ ਤੱਕ ਪਹੁੰਚ ਨਹੀਂ ਵੀ ਹੁੰਦੀ ਜਿਹੜੀਆਂ ਵੀ ਜਥੇਬੰਦੀਆਂ ਦੇ ਬਾਹਰ ਬੈਠੇ ਨੁਮਾਇੰਦੇ ਨੇ ਉਹਨਾਂ ਦੇ ਨਾਲ ਇੱਕ ਅੱਧੀ ਰਾਊਂਡ ਟੇਬਲ ਕਾਨਫਰੰਸ ਡਿਸਕਸ਼ਨ ਦੇ ਨਾਲ ਜਿਹੜੇ ਵੀ ਉਹਨਾਂ ਦੇ ਕੰਸਰਨ ਨੇ ਸਵਾਲ ਨੇ ਹਾਲਾਂ ਸਿਕਸ ਫਾਰ ਜਸਟਿਸ ਨੇ ਥੋੜੇ ਸਵਾਲਾਂ ਦੇ ਜਵਾਬ ਉਸ ਫਾਰਮੈਟ 'ਚ ਵੀ ਦੇਣੇ ਸ਼ੁਰੂ ਕੀਤੇ ਨੇ ਪਰ ਮੇਰਾ ਖਿਆਲ ਹੈ ਵੀ ਜੇ ਸਾਰੇ ਔਨ ਬੋਰਡ ਹੋਣਗੇ ਤੇ ਇਹ ਕੰਮ ਸੌਖਾ ਹੋ ਜਾਏਗਾ ਸੋ ਇਹਨਾਂ ਦਾ ਵੀਰ ਪਿਆਰਾ ਸਿੰਘ ਅਨੰਦਪੁਰੀ ਜੀ ਦਾ ਬਹੁਤ ਸ਼ੁਕਰੀਆ ਉਹਨਾਂ ਨੇ ਸਾਨੂੰ ਲਿਖਿਆ ਜੀ ਡਾਕਟਰ ਸਾਹਿਬ ਇੱਥੇ ਲੈਣੇ ਬ੍ਰੇਕ ਵਿਊਅਰਸ ਦੋਸਤਾਨਾ ਇਸ ਤਰ੍ਹਾਂ ਬਣੇ ਰਹੋ ਮਿਲਦੇ ਹਾਂ ਛੋਟੇ ਵਕਫੇ ਤੋਂ ਬਾਅਦ